ਕਹਿੰਦੇ ਆ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਗੱਲ ਸੱਚ ਕੀਤੀ ਹੈ ਚੱਕ ਨੰਬਰ 95 ਗਿੱਲ ਦੇ ਦੋ ਸੱਜਣਾ ਨੇ। ਕੋਈ ਜੱਟ ਮਹਿਕਮਾ ਬਣਿਆ ਹੈ ਤੇ ਕੋਈ ਗੁੱਜਰ ਮਹਿਕਮਾ, ਪਰ ਇਹ ਬਣਿਆ ਹੈ ਦੋਹਾਂ ਬਰਾਦਰੀਆਂ ਦਾ ਇਕੱਠਾ ਜੱਟ ਤੇ ਗੁੱਜਰ ਮਹਿਕਮਾ, ਜਿਨ੍ਹਾਂ ਨੇ ਆਪਣਾ ਸ਼ੌਕ ਪੂਰਾ ਕਰਨ ਲਈ ਬੁੱਲ ਤੇ ਖਰਚ ਕੀਤਾ 1 ਕਰੋੜ ਰੁਪਈਆ। ਜੀ ਹਾਂ, ਪਰਿਆ ਵਿੱਚ 1 ਕਰੋੜ ਦੀ ਕੀਮਤ ਲੱਗਣ ਤੋਂ ਬਾਅਦ ਬੌਲਦ ਨੂੰ ਆਪਣੇ ਨਾਮ ਕੀਤਾ ਜੱਟ ਤੇ ਗੁੱਜਰ ਵੀਰ ਨੇ, ਜਿਨ੍ਹਾਂ ਦੇ ਨਾਮ ਹੈ ਚੌਧਰੀ ਜ਼ੁਲਫਕਾਰ ਗੁੱਜਰ, ਮਾਸਟਰ ਸਲੀਮ ਜੱਟ ਅਤੇ ਚੌਧਰੀ ਨਾਸਰ ਗੁੱਜਰ। इंशाअल्लाह जी अल्लाह पाक दी सानू बॉल दिता वा इंशाअल्लाह अल्लाह रसूल दी रहमत नाल सानू भजाउणा नसीब करे और जित देवे। और असी इस शौक दे विच जिन्ने दा भी सानू मिलदा तां करोड़ साडे वास्ते कुछ भी नहीं गा। अगर सानू 2 करोड़ दा भी लेना पैंदा असीं लेना सी। अल्लाह पाक ने सानू करोड़ दे दिता, लख लख शुक्र आसमान दा। बड़ी गल बॉलद ਦਾ 1 ਕਰੋੜ ਰੁਪਈਆ ਭਰਨ ਤੋਂ ਬਾਅਦ ਆਪਣੇ ਪਿੰਡ 95 ਗਿੱਲ ਵਿੱਚ ਕੀਤੀ ਇੱਕ ਵੱਡੀ ਦਾਵਤ, ਜਿਸ ਵਿੱਚ ਪੂਰੇ ਪੰਜਾਬ ਤੋਂ ਬੌਲਦਾਂ ਦੇ ਸ਼ੌਕੀਨਾਂ ਨੂੰ ਅਚੇਚੇ ਤੌਰ ਤੇ ਆਉਣ ਦਾ ਸੱਦਾ ਦਿੱਤਾ। ਤੁਸੀਂ ਵੇਖ ਸਕਦੇ ਹੋ ਕਿ ਸਿਰ ਤੇ ਪੱਗਾਂ ਬੰਨ੍ਹ ਕੇ ਪੰਜਾਬ ਦੇ ਸੂਰਮੇ ਬੌਲਦ ਲੈਣ ਵਾਲੇ ਚੌਧਰੀ ਜ਼ੁਲਫਕਾਰ ਗੁੱਜਰ, ਚੌਧਰੀ ਨਾਸਰ ਗੁੱਜਰ ਤੇ ਮਾਸਟਰ ਸਲੀਮ ਹੁਣਾਂ ਨੂੰ ਮੁਬਾਰਕਾਂ ਦੇਣ ਆ ਰਹੇ ਨੇ। ਦਾਵਤ ਨੂੰ 4 ਚੰਦ ਲਾਉਣ ਵਾਲੇ ਚੌਧਰੀ ਅਰਸ਼ਦ ਗੁੱਜਰ, ਚੌਧਰੀ ਜਾਵੇਦ ਗੁੱਜਰ, ਨੈਸ਼ਨਲ ਬੈਂਕ ਵਾਲੇ ਮੁਦੱਸਰ ਗੁੱਜਰ, ਮੁਬਸ਼ਰ ਗੁੱਜਰ, ਮੇਰਾ ਵੀਰ ਰਾਣਾ ਗੁਲਫਾਮ ਖਾਂ, ਰਾਣਾ ਰਿਹਾਨ ਤਾਹਰ, ਇਮਰਾਨ ਜੱਟ ਅਤੇ ਬਹੁਤ ਸਾਰੇ ਦੂਜੇ ਵੀਰਾਂ ਨੇ ਬਹੁਤ ਵਧੀਆ ਢੰਗ ਨਾਲ ਆਉਣ ਵਾਲੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਆਖਿਆ ਔਰ ਬਹੁਤ ਵਧੀਆ ਢੰਗ ਨਾਲ ਸੇਵਾ ਪਾਣੀ ਵੀ ਕੀਤੀ। ਅੱਗੇ ਤੇ ਕਰੋੜ ਰੁਪਈਆ ਕਿਉਂ ਖਰਚਿਆ, ਭਾਈਵਾਲਾਂ ਵਿਚਕਾਰ ਕੀ ਰੌਲਾ ਬਣਿਆ, ਪਰਿਆ ਕਿੱਥੇ ਲੱਗੀ, ਨਿਬੜੀ ਕਿਵੇਂ, ਉਹ ਸਭ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ। अस्सलाम वालेकुम जी, मैं नासर किसाना ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਏਕ ਪਿੰਡ ਪੰਜਾਬ ਦਾ, ਜਿੱਥੇ ਅਸੀਂ ਪਾਰਟੀਸ਼ਨ ਨਾਲ ਜੁੜੀਆਂ ਹੋਈਆਂ, ਸਕਾਫਤ ਨਾਲ ਜੁੜੀਆਂ ਹੋਈਆਂ ਔਰ ਬਹੁਤ ਸਾਰੇ ਰਸਮੋ ਰਿਵਾਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ। ਇੱਥੇ ਇੱਕ ਅਸੀਂ ਅੱਜ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਬਾਈ ਹੁਣਾਂ ਨੇ ਢੱਗਾ ਖਰੀਦਿਆ, ਦਾਂਦ ਜਿਹਨੂੰ ਕਹਿੰਦੇ ਬੌਲਦ ਕਹਿੰਦੇ ਆ, ਉਹ 1 ਕਰੋੜ ਰੁਪਏ ਦਾ। ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਤੇ ਇਹਨਾਂ ਨੇ ਸ਼ੌਕ ਦੇ ਵਿੱਚ 1 ਕਰੋੜ ਰੁਪਈਆ ਲਾਤਾ। ਢੱਗੇ 'ਚ ਕੀ ਖੂਬੀ ਸੀ, ਉਹਦੀ ਕੀ ਵਜ੍ਹਾ ਸੀ ਜਿਹੜਾ ਇੰਨੇ ਰੁਪਈਏ ਲਾਤੇ, ਉਹ ਸਾਰਾ ਕੁਝ ਆਪਾਂ ਇਹਨਾਂ ਤੋਂ ਪੁੱਛਣਾ, ਕਿਉਂਕਿ ਇਹ ਵੀ ਇੱਕ ਪੰਜਾਬ ਦੇ ਰੰਗਾਂ ਵਿੱਚੋਂ ਰੰਗ ਆ। ਇਹਨਾਂ ਨੇ ਢੱਗਿਆਂ ਨੇ ਕਈਆਂ ਮੌਕਿਆਂ ਤੇ, ਜਿਨ੍ਹਾਂ ਵਿੱਚ ਪ੍ਰਦੇਸ਼ ਦੇ ਵਿੱਚ ਆਪਾਂ ਗੱਲ ਕਰੀਏ ਜਾਂ ਉਹ ਇੱਕ ਮੇਲਿਆਂ ਦੀ ਗੱਲ, ਹਾਂ ਮੇਲਿਆਂ ਵਿੱਚ ਉਹ ਘੁਮਾਉਂਦੇ ਆ, ਕਿਹੜਾ ਉਹਨੂੰ ਕੀ ਕਹਿੰਦੇ ਆਪਾਂ, ਘੇਰਲਾ ਦੌੜ ਦੇ ਵਿੱਚ ਆਪਣਾ ਨਾਂ ਕੱਢਦੇ ਆ। ਉਹ ਨਾਂ ਫਿਰ ਬਿਲਾਸ਼ੁਬਾ ਜਿਹੜਾ ਮਾਲਕ ਨੇ ਢੱਗਾ ਰੱਖਿਆ ਹੁੰਦਾ ਉਹ ਮਾਲਕ ਦਾ ਹੀ ਨਿਕਲਦਾ ਹੁੰਦਾ ਜੀ। ਪਹਿਲੇ ਤਾਂ ਜੀ ਤੁਹਾਨੂੰ ਬੜੀ ਮੁਬਾਰਕ ਹੋਵੇ, ਤੁਸੀਂ ਇੱਕ ਢੱਗੇ ਤੇ 1 ਕਰੋੜ ਰੁਪਈਆ ਲਾਤਾ ਜੀ। ਆਪਣਾ ਨਾਮ ਦੱਸੋ ਕੀ ਆ? ਮਾਸਟਰ ਮੁਹੰਮਦ ਸਲੀਮ। ਕਿਹੜੀ ਬਰਾਦਰੀ ਆਪਣੀ? ਜੱਟ ਬਰਾਦਰੀ। ਜੱਟ ਬਰਾਦਰੀ ਜੀ। ਚੋ ਸਾਹਿਬ, ਇਹ ਕਿੱਦਾਂ ਸ਼ੌਕ ਪੈ ਗਿਆ ਢੱਗੇ ਦਾ ਵੀ ਆਪਾਂ 1 ਕਰੋੜ ਰੁਪਈਏ ਲਾਤਾ ਢੱਗੇ ਤੇ? ਇਹ ਜੀ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਏ ਆ, ਸਾਡੇ ਪਿੰਡਾਂ ਦਾ ਮਾਹੌਲ ਸੀ ਤੇ ਵੀ ਆਪਣਾ ਇਹ ਸ਼ੌਕ ਕਰਨ ਦਾ, ਪਿੰਡਾਂ ਦਾ ਜ਼ਿਮੀਂਦਾਰਾਂ ਦਾ ਇੱਕ ਸ਼ੌਕ ਆ ਵੀ ਇਹ ਬੈਲ ਲੈ ਕੇ ਤੇ ਇਹਨਾਂ ਦੀ ਰੇਸ ਕਰਾਉਂਦੇ ਆ ਤੇ ਮੁਖਤਲਫ ਆਪਣਾ ਮੇਲਿਆਂ ਦੇ ਵਿੱਚ ਜਾਂਦੇ ਆ। ਉਹ ਇਨਾਮ ਤਾਂ ਜਿਹੜਾ ਉਹ ਤਾਂ ਹੈ ਸੋ ਹੈ, ਜਿਹੜਾ ਥੋੜਾ ਬਹੁਤਾ ਹੌਸਲਾ ਅਫਜ਼ਾਈ ਆ। ਬਾਕੀ ਇਹ ਆ ਵੀ ਸਾਡੀ ਇਹ ਪਿੰਡਾਂ ਦੀ ਇੱਕ ਰਸਮ ਕਹਿ ਲਓ ਜਾਂ ਇੱਕ ਸ਼ੌਕ ਕਹਿ ਲਓ। ਤੇ ਇਹ ਬੈਲ ਅਸੀਂ ਪਹਿਲੇ ਖਰੀਦਿਆ ਸੀ ਭਾਈਵਾਲ ਦੇ ਵਿੱਚ, ਅਸੀਂ 3 ਭਾਈਵਾਲ ਸੀਗੇ ਤੇ ਉਹਦੇ ਵਿੱਚ ਸਾਡਾ ਥੋੜਾ ਜਿਹਾ ਇਖਤਲਾਫ ਪੈਦਾ ਹੋ ਗਿਆ, ਜਿਹਦੀ ਵਜ੍ਹਾ ਤੋਂ ਫਿਰ ਅਸੀਂ ਇਹਦਾ 1 ਕਰੋੜ ਰੁਪਇਆ ਮੁੱਲ ਪਾ ਕੇ, ਮੈਂ ਔਰ ਜ਼ੁਲਫਕਾਰ ਨੇ, ਅਸੀਂ ਦੋਨਾਂ ਨੇ, ਬਾਈ ਉਹਨਾਂ ਨੇ, ਹਾਂਜੀ ਬਾਈ, ਇਹਨਾਂ ਦਾ ਕੀਤਾ ਇੱਕ ਬਰਾਦਰੀ ਗੁੱਜਰ ਬਰਾਦਰੀ ਜੱਟਾਂ ਦੇ ਗੁੱਜਰਾਂ ਨੇ 1 ਕਰੋੜ ਰੁਪਏ ਦਾ ਦਾਮ ਲੈ ਲਿਆ। ਜਾਨੀ ਜਿਹਦਾ ਨਾਂ ਜਜ਼ਬਾਤੀ ਆ, ਜਜ਼ਬਾਤੀ ਬੈਲ ਆ। ਇਹਦਾ ਨਾਂ ਜਜ਼ਬਾਤੀ ਕਿਉਂ ਆ ਜੀ? ਅਸੀਂ ਇਹ ਨਾਮ ਹੁੰਦੇ ਆ, ਅੱਛਾ, ਮਤਲਬ ਬੰਦਾ ਜਜ਼ਬਾਤੀ ਨਹੀਂ ਹੋ ਜਾਂਦਾ, ਹਾਂ ਉਸ ਅੰਦਾਜ਼ ਚ ਭਜਦਾ, ਇਸ ਕਰਕੇ ਉਹਦਾ ਨਾਮ ਜਜ਼ਬਾਤੀ ਹੋ ਜਾਂਦੇ। ਅੱਜ ਕੱਲ ਜਜ਼ਬਾਤੀ ਹੋ ਜਾਂਦੇ, ਜਜ਼ਬਾਤੀ ਹੋ ਰਿਹਾ, ਇਹਦਾ ਮੁੱਲ ਵੀ ਜਜ਼ਬਾਤੀ ਹੋਇਆ। ਇੱਕ ਮਿੰਟ ਇਧਰ ਮੂੰਹ ਕਰ, ਇਧਰ ਨੂੰ। ਇਹ ਇਸ ਤੋਂ ਦੱਸਿਆ ਵੀ ਉਹਦਾ ਜਦੋਂ ਮੈਦਾਨ ਚ ਜਾਂਦਾ, ਢੋਲ ਦੀ ਆਵਾਜ਼ ਸੁਣਦਾ ਆ, ਲੋਕਾਂ ਨੂੰ ਦੇਖਦਾ ਆ, ਥੋੜਾ ਜਿਹਾ ਜਜ਼ਬਾਤ ਫੜ ਲੈਂਦਾ, ਆਪਣੇ ਜਜ਼ਬਾਤ ਚ ਆ ਜਾਂਦਾ ਆ, ਥੋੜਾ ਤਹਿਸ ਚ ਆ ਜਾਂਦਾ ਆ। ਜਿੱਦਾਂ ਕਈ ਬੰਦੇ ਆ ਢੋਲ ਵੱਜਦਾ ਹੋਵੇ ਐਵੇਂ ਗੱਡੀਆਂ ਚ ਉਤਰ ਕੇ ਫਿਰ ਨੱਚਣ। ਹਾਂਜੀ, ਇਸ ਤਰ੍ਹਾਂ ਨਾ ਮੈਦਾਨਾਂ ਜੋ ਜਾਂਦਾ ਨਾ, ਮਾਸ਼ਾਅੱਲਾ, ਉਹ ਜਨੂਨੀ ਹੋ ਜਾਂਦਾ ਆ, ਇਸ ਜਜ਼ਬਾਤ ਚ ਆ ਜਾਂਦਾ। ਇਸ ਤੋਂ ਫਿਰ ਮੱਦੇ ਨਜ਼ਰ ਰੱਖਦਾ ਉਹਦਾ ਨਾਂ ਜਿਹੜਾ ਜਜ਼ਬਾਤੀ ਰੱਖਦਾ। ਚੱਕ ਨੰਬਰ 95 ਦੇ ਵਿੱਚ ਉਹ ਆਇਆ ਜੀ। ਇਹ ਆਪਣਾ ਕੋਈ ਪਰਿਆ ਨੇ ਕਹਿੰਦੇ ਫੈਸਲਾ ਕੀਤਾ, ਇਹ ਥੋੜਾ ਜਿਹਾ ਦੱਸੋ ਵੀ ਉਹ ਕਿੱਦਾਂ ਕੀਤਾ? ਉਹ ਜਦੋਂ ਇਖਤਲਾਫ ਪੈਦਾ ਹੋ ਜਾਂਦੇ ਜੀ, ਫਿਰ ਪਿੰਡਾਂ ਦੀਆਂ ਪਰਿਆ ਜਿਹੜੀਆਂ, ਉਹ ਕਹਿੰਦੇ ਨਾ ਸਿਆਣੇ ਤੀਸਰਾ ਰਲਿਆ ਤਾਂ ਘਰ ਗਲਿਆ, ਦੂਸਰਾ ਭਾਈਵਾਲ। ਹਾਂਜੀ ਬਿਲਕੁਲ, ਹਾਂਜੀ। ਤੁਸੀਂ ਹੁਣ 2 ਹੀ ਆ ਜੀ? ਇਨਸ਼ਾਅੱਲਾ ਅਸੀਂ 2 ਭਾਈਵਾਲਾਂ ਵਿੱਚ।
ਅੱਛਾ, ਇਹ ਫਿਰ ਰੌਲਾ ਬਣ ਗਿਆ। ਹਾਂਜੀ, ਰੌਲਾ ਕਿਹੜੀ ਸ਼ਾਇਦ ਬਣਿਆ ਸੀ? ਰੌਲਾ ਇਹ ਹੀ ਸੀ ਵੀ ਬਸ ਕਈ ਗੱਲਾਂ ਹੁੰਦੀਆਂ ਪਿੰਡਾਂ ਦੀਆਂ ਵੀ ਤੂੰ ਕੋਈ ਛੱਡਣ ਤੋਂ ਕੋਈ ਬਸ ਅੱਛਾ, ਹਾਂ ਇਸ ਤਰ੍ਹਾਂ ਨਾ ਖਿਲਾਫ ਹੋ ਗਿਆ ਤੇ ਅਸੀਂ ਉਹਨੂੰ ਆਪਣਾ ਭਾਈਵਾਲ ਨੂੰ ਕਿਹਾ ਵੀ ਯਾਰ ਆਪਾਂ ਵੰਡ ਲਈਏ ਤੇ ਉਹਦੇ ਵਿੱਚ ਅਸੀਂ ਇਹਦਾ 1 ਕਰੋੜ ਰੁਪਇਆ ਮੁੱਲ ਪਾਇਆ। ਉਹਨੂੰ ਕਿਹਾ ਜਾਂ ਤੂੰ ਰੱਖ ਲੈ ਜਾਂ ਸਾਨੂੰ ਦੇ ਦੇ। ਉਹਨੇ ਕਿਹਾ ਜੀ ਨਹੀਂ ਮੈਂ ਨਹੀਂ ਰੱਖਣਾ ਸੀ। ਫਿਰ ਦੋਵਾਂ ਭਾਈਵਾਲਾਂ ਨੇ ਅਸੀਂ 1 ਕਰੋੜ ਰੁਪਏ ਦੇ ਵਿੱਚ ਇਹ ਦਾਨ ਜਿਹੜਾ ਕਿੱਥੇ ਸੀ ਜੀ? ਇਹ ਪ੍ਰਿਆ 348 ਮਕਬੂਲਪੁਰ ਦੇ ਵਿੱਚ ਹੋਈ ਸੀ। ਮਕਬੂਲ ਨਵੇਂ ਲਾਹੌਰ ਦੇ ਕੋਲ। ਹਾਂਜੀ, ਮਨਜੂਰ ਵਾਸਪੁਰੋਏ ਦੇ ਡੇਰੇ ਤੇ। ਅੱਛਾ, ਉਹਨਾਂ ਦੇ ਡੇਰੇ ਤੇ ਪਰਿਆ। ਦੋਵਾਂ ਪਾਰਟੀਆਂ ਨੇ ਫੈਸਲਾ ਮੰਨ ਲਿਆ ਜੀ, ਮੰਨ ਲਿਆ। ਇਹ ਢੱਗੇ ਨੇ ਜੀ ਆਪਣਾ ਕਿੰਨੇ ਕੁ ਮੈਦਾਨ ਮਾਰੇ ਆ? ਇਹਨੇ ਤਕਰੀਬਨ 1.5 ਸਾਲ ਦੇ ਵਿੱਚ ਕੋਈ 15 ਤੋਂ 16 ਮੇਲੇ ਜਿਹੜੇ ਆ ਵਿਨ ਕੀਤੇ ਆ। ਇਹ ਜਿਹੜਾ ਘੇੜਲਾ ਦੌੜ ਹੁੰਦੀ ਹੈ ਕਿੰਨੇ ਮਿੰਟ ਦੀ ਹੁੰਦੀ ਆ? ਇਹ 5 ਮਿੰਟ ਦੀ ਦੌੜ ਹੁੰਦੀ ਆ। ਅੱਛਾ, ਤੇ ਇਹ ਜਾਂ ਇਹ ਡਬਲ ਵੀ ਹੁੰਦਾ ਸਿੰਗਲ ਵੀ ਹੁੰਦਾ। ਦੇਖੋ ਤੋੜਨਾ ਦਿਓ ਇਧਰ। ਅੱਛਾ, ਡਬਲ ਵੀ ਹੁੰਦਾ ਸਿੰਗਲ ਡਬਲ ਵੀ ਹੁੰਦਾ ਸਿੰਗਲ ਵੀ ਹੁੰਦਾ। ਇਹ ਜਿਹੜੀ ਦੌੜ ਹੁੰਦੀ ਆ 5 ਮਿੰਟ ਬਾਲ ਨੇ ਦੌੜਨਾ ਹੁੰਦਾ ਤੇ ਲੇਕਿਨ 5 ਮਿੰਟ ਦੀ ਤਿਆਰੀ ਆਪਾਂ ਕਿੰਨੀ ਕਰਦੇ ਆ? ਉਹਦੇ ਵਿੱਚ ਖਿਲਾਣ ਪ੍ਰਾਣ ਦੀਆਂ ਕਿਹੜੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ? ਖਾਣ ਬਣਾਉਣ ਦੇ ਇਹਨੂੰ ਜੀ ਬਹੁਤ ਜ਼ਿਆਦਾ ਇਹਦੇ ਤੇ ਚੀਜ਼ਾਂ ਜਿਹੜੀਆਂ ਉਹ ਡਿਪੈਂਡ ਕਰਦੀਆਂ। ਮਸਲਨ ਸੇਬ ਦੇ ਮੁਰੱਬੇ ਹੋ ਗਏ, ਇਸ ਤਰ੍ਹਾਂ ਕੋ ਬੰਡਾ ਅੱਛੀ ਨਸਲ ਦਾ ਹੋ ਗਿਆ, ਦੁੱਧ ਹੋ ਗਿਆ, ਦੇਸੀ ਘੇ ਹੋ ਗਿਆ। ਉਸ ਤਰ੍ਹਾਂ ਹੀ ਪਾਲਦੇ। ਮੈਂ ਕਹਿਣ ਡਿਆ ਜੀ ਵੀ ਉਹ ਚੀਜ਼ਾਂ ਜਿਹੜੀਆਂ ਆਪਣੇ ਬੇਟੇ ਨੂੰ ਵੀ ਕੋਈ ਨਹੀਂ ਖਿਲਾਉਂਦਾ ਸਾਨੂੰ ਉਹ ਖਿਲਾਉਣੀਆਂ ਪੈਂਦੀਆਂ ਇਹਨਾਂ। ਤੇ ਆ ਜਿਹੜਾ ਅੱਜ ਆਪਾਂ ਇਕੱਠ ਕੀਤਾ, ਸਾਰਾ ਇੰਨੀ ਦੁਨੀਆ ਇਕੱਠੀ ਕੀਤੀ ਇਲਾਕੇ ਦੇ, ਤੁਸੀਂ ਮੁਅੱਜ਼ਜ਼ੀਨ ਨੂੰ ਬੁਲਾਇਆ, ਹਾਂਜੀ, ਇਹਦਾ ਕੀ ਮਕਸਦ ਆ? ਇਹਦਾ ਮਕਸਦ ਇਹ ਆ ਜੀ ਵੀ ਅਸੀਂ ਬੈਲ ਜਿੱਦਣ ਦਾ ਮੁੱਲ ਪਾਇਆ ਨਾ ਅਸੀਂ ਉਹ ਫਿਰ ਸਾਨੂੰ ਪਰਿਆ ਨੇ ਟਾਈਮ ਦਿੱਤਾ ਸੀ 5-6 ਦਿਨ ਦਾ ਤੇ ਉਹ ਵੀ ਇਹਦੇ ਵਿੱਚ ਤੁਸੀਂ ਪੇਮੈਂਟ ਕਰਨੀ ਆ। ਅਸੀਂ ਉਹਦੀ ਪੇਮੈਂਟ ਕੀਤੀ ਆ ਤੇ ਉਹ ਬੈਲ ਜਿੱਥੇ ਵੱਜਿਆ ਸੀ, ਜਿੱਥੇ ਮੁੱਲ ਪਾਇਆ, ਜਿੱਥੇ ਪਰਿਆ ਪੰਚਾਇਤ ਹੋਈ, ਉੱਥੋਂ ਅੱਜ ਛੱਡ ਕੇ ਤੇ ਲਿਆ ਰਹੇ ਆਪਣੇ ਘਰ। ਤੇ ਦੋਸਤ ਸਾਨੂੰ ਮੁਬਾਰਕਬਾਦ ਦੇਣ ਵਾਸਤੇ ਆਏ ਸੀ, ਅਸੀਂ ਉਹਨਾਂ ਦੇ ਖਾਣੇ ਦਾ ਇਸਤੇਮਾਲ ਕੀਤਾ। ਬੜੀ ਗੱਲ ਹੈ ਜੀ, ਇੱਕ ਸਾਲ ਵਾਲੀ ਚੀਜ਼ ਦਾ ਤੁਸੀਂ 1 ਕਰੋੜ ਰੁਪਈਆ ਲਾਤਾ। ਅੱਲਾਹ ਪਾਕ ਹਯਾਤੀ ਰੱਖੇ, ਅੱਲਾਹ ਪਾਕ ਉਹਦੀਆਂ ਇਸੇ ਤਰ੍ਹਾਂ ਮੈਦਾਨ ਜਿੱਦਾਂ ਰਹੇ। ਜਿੰਨੀ ਚਾਹ ਨਾਲ ਜਿੰਨੇ ਲਾੜ ਨਾਲ ਤੁਸੀਂ ਆਪਣਾ ਲਿਆ, ਤੁਹਾਡੇ ਚਾਹ ਲਾੜ ਵੀ ਪੂਰੇ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੋ ਕਹਾਓਗੇ ਕਹੇ। ਆਪਣੇ ਜਜ਼ਬਾਤ ਦਾ ਕੋਈ ਇਜ਼ਹਾਰ ਕਰੋ ਜੀ। ਸਾਡੇ ਬੜੀ ਨਾ ਦਿਲ ਦੀ ਹਸਰਤ ਸੀ ਕਿ ਅਸੀਂ ਦਾਨ ਲੈ ਕੇ ਆਪਣੇ ਘਰ ਬੰਨ ਕੇ ਭਜਾਈਏ। ਅੱਛਾ, ਉਹ ਚਲੋ ਜਿਹੜਾ ਵੀ ਸਬਬ ਪੈਦਾ ਹੋਇਆ, ਜਿੱਦਾਂ ਦਾ ਵੀ ਮਾਹੌਲ ਬਣਿਆ, ਅੱਲਾਹ ਪਾਕ ਨੇ ਸਾਨੂੰ ਫਤਹ ਦਿੱਤੀ। ਅਸੀਂ ਬਹੁਤ ਬੈਲ ਮੁੱਲ ਲਿਆਂਦਾ, ਮੁੱਲ ਕਰਕੇ ਪਰਿਆ ਦੇ ਵਿੱਚ ਪੈਸੇ ਦੇ ਕੇ ਅਦਾ ਕਰਕੇ ਸਾਰਾ ਕੁਝ ਕਲੀਅਰ ਕਰਕੇ ਅੱਜ ਯਾਰਾਂ ਦੋਸਤਾਂ ਨੂੰ ਇਸ ਖੁਸ਼ੀ ਦੇ ਵਿੱਚ ਦਾਵਤ ਦੇ ਰਹੇ ਹਾਂ ਵੀ ਸਾਡਾ ਬੈਲ ਸਾਡੇ ਘਰ ਆ ਗਿਆ। ਇਨਸ਼ਾ ਅੱਲਾਹ ਤਾਲਾ ਜਿਹਦੇ ਰਹੇ ਇਹਨੂੰ ਭਜਾਵਾਂਗੇ, ਵੀ ਮੈਦਾਨਾਂ 'ਚ ਵੀ ਜਾਵਾਂਗੇ, ਸਾਰੇ ਕੰਮ ਅਸੀਂ ਕਰਾਂਗੇ ਜੋ ਅੱਲਾਹ ਨੂੰ ਮਨਜ਼ੂਰ ਅੱਗੇ। ਬੜੀ ਗੱਲ ਹੈ ਜੀ। ਇੱਕ ਟਾਈਮ ਹੁੰਦਾ ਸੀ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਰਹਿਮਤ ਕਰੇ। ਹਾਂ, ਇਹ ਇਨਸ਼ਾਅੱਲਾ ਤਾਲਾ ਸਾਡਾ ਭਲਵਾਨ ਨਹੀਂ ਸਮਝੇ ਕਿ ਸਾਡੇ ਬੱਚੇ ਜਾਂ ਉਹ ਡਾਕਟਰ ਜਾਂ ਕਿਸੇ ਅਫਸਰੀ ਲੈਵਲ ਤੇ ਉਹਨੂੰ ਪੜ੍ਹਾਉਣ ਦੇ ਵਿੱਚ, ਪੜ੍ਹਾਉਣ ਤੋਂ ਬਾਅਦ ਉਹ ਅਫਸਰ ਲਵਾਉਂਦੇ ਸੀ ਵੀ ਸਾਡਾ ਇਲਾਕੇ 'ਚ ਨਾਂ ਨਹੀਂ। ਹਾਂਜੀ ਹਾਂਜੀ। ਤੇ ਹੁਣ ਉਹ ਟਾਈਮ ਵੀ ਆ ਗਿਆ ਕਿ ਮਾਲ ਡੰਗਰ, ਕਈ ਕੁੱਕੜ, ਕਈ ਤਿੱਤਰ ਲੜਾਉਂਦੇ ਆ, ਕਈ ਮੁਖਤਲਿਫ ਸ਼ੌਕ ਆ ਜੀ, ਮੁਖਤਲਿਫ ਸ਼ੌਕ ਆ ਲੋਕਾਂ ਦਾ। ਕਬੂਤਰਬਾਜੀ ਚਲਾ ਲਓ, ਕਬੂਤਰ ਹੀ 10-10 ਲੱਖ ਰੁਪਏ। ਇਦਾਂ ਇਹ ਵੀ ਮੈਂ ਸਮਝਦਾ ਵੀ ਤੁਹਾਡੀ ਔਲਾਦ ਤਰ੍ਹਾਂ ਤੁਹਾਡਾ ਨਾਂ ਕੱਢਦੇ। ਬਿਲਕੁਲ ਜੀ, ਇਨਸ਼ਾਅੱਲਾ ਜੀ ਇਹ ਸਾਡਾ ਨਾਮ ਪੈਦਾ ਕਰੂਗਾ। ਬਾਕੀ ਜੁੜੇ ਰਹੋ ਜੀ ਸਾਡੇ ਨਾਲ। ਬਾਕੀ ਵੀ ਮਾਮਲਾਤ ਜਿਹੜੇ ਅਸੀਂ ਤੁਹਾਡੇ ਰੂਬਰੂ ਕਰਾਂਗੇ, ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਇਲਾਕੇ ਦੇ ਜਿਹੜੇ ਮੁਅੱਜ਼ਜ਼ੀਨ ਆ ਰਹੇ ਆ, ਹਾਂਜੀ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਜੀ। ਸਾਨੂੰ ਠੀਕ ਹੈ ਜੀ, ਮਿਹਰਬਾਨੀ। ਪਹਿਲਾਂ ਜੀ ਭਾਈ ਦੀ ਬਾਹ ਵਿੱਚ ਉੱਤਰ ਦਿਖਾ ਰਹੇ। ਔਰ ਲਿਆਓ ਜੀ। ਲਓ ਜੀ, ਖੋਪਿਆਂ ਦਾ ਇੱਕ ਤੋਹਫਾ ਆਇਆ। ਹੁਣ ਬੰਦੇ ਆਪਣੇ ਮੁਖਤਲਿਫ ਕਿਸਮ ਦੇ ਜਿਹੜੇ ਹਾਇਫ ਲੈ ਕੇ ਆ ਰਹੇ, ਕੋਈ ਗਾਨੀ ਲੈ ਕੇ ਆ ਰਿਹਾ, ਕੋਈ ਬੈਲਟ ਲੈ ਕੇ ਆਏ ਆ। ਮੇਰੇ ਖਿਆਲ ਛਿੱਕਲੀ ਵੀ ਹੈਗੀ ਆ। ਆ ਛਿੱਕਲੀ ਲੈ ਕੇ ਆਏ ਆ। ਤੇ ਇਹ ਹੁਣ ਖੋਪੇ ਮੇਰੇ ਖਿਆਲ ਜਦੋਂ ਭਜਾਉਂਦੇ ਉਦੋਂ ਲਾਉਂਦੇ ਆ, ਉਦੋਂ ਖੋਪੇ ਪਾਉਂਦੇ ਆ। ਛਿੱਕਲੀ ਵੀ ਲਾਉਂਦੇ ਵੀ ਮਿੱਟੀ ਮੁੱਟੀ ਨੂੰ ਮੂੰਹ ਨਾ ਮਾਰੇ। ਤੇ ਜਿੰਨੇ ਵੀ ਇਲਾਕੇ ਦੇ ਸ਼ੌਕੀਨ ਹਜ਼ਰਾਤ ਆ, ਇਹ ਜੀ ਸਾਡੇ ਇੰਸਪੈਕਟਰ ਸਾਹਿਬ ਨੇ, ਸਈਦ ਗੁਜਰ ਸਾਹਿਬ। ਸਿੰਘਾਂ ਨੂੰ ਹੱਥ ਲਾਓ। ਸਾਰੇ ਬਹੁਤ ਨੂੰ ਹੱਥ ਲਾਓ, ਦਾੰਦ ਨੂੰ ਮੜੂਗਾ ਵੀ। ਇਹਦਾ ਪੜੋ ਜੀ। ਬੋਗ ਦੇ ਸਿੰਘਾਂ ਨੂੰ ਹੱਥ ਲਾਓ। ਠੀਕ ਹੋ ਗਿਆ ਜੀ। ਇਹ ਲਾਏਗਾ ਜੀ ਇਨਸ਼ਾਅੱਲਾ। ਰੱਸਾ ਵੀ ਸਪੈਸ਼ਲ ਹੀ ਆ ਕੋਈ, ਹੈ ਨਾ? ਹਾਂਜੀ ਹਾਂ, ਦਾੰਦ ਸਪੈਸ਼ਲ ਹੈ ਤੇ ਰੱਸਾ ਦਾੰਦ ਵੀ ਸਪੈਸ਼ਲ ਤੇ ਰੱਸਾ ਵੀ ਸਪੈਸ਼ਲ। ਬਹੁਤ ਦੂਰੋਂ ਲੋਕ ਦੇਖਣ ਆ ਰਹੇ ਜੀ। ਅੱਲਾਹ ਪਾਕ ਨਸੀਬ ਚ ਕਰੇ ਇਹਨਾਂ ਦੇ ਇਹ ਜਿਹੜੀਆਂ ਖੁਸ਼ੀਆਂ ਨਾਲ, ਉਮੀਦਾਂ ਨਾਲ ਇਹ ਲਿਆ ਆ। ਇਹਨਾਂ ਦੀਆਂ ਉਮੀਦਾਂ, ਇਹ ਖੁਸ਼ੀਆਂ ਰੱਬ ਦੀ ਜ਼ਾਤ ਸੋਹਣੀ ਪੂਰੀ ਕਰੇ।
ਇਹ ਬੋਲਦ ਜਿਹੜਾ ਜੀ ਦੇਖੋ ਕੱਦ ਕਾਠ ਵਿੱਚ ਐਡਾ ਨਹੀਂ ਹੈਗਾ, ਲੇਕਿਨ ਰੁਪਈਏ ਪੈਸੇ ਬਹੁਤ ਅੱਗੇ ਚਲਾ ਗਿਆ। ਔਰ ਮੈਂ ਸਮਝਦਾ ਕਿ ਇਹ ਸ਼ੌਕ ਆ, ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ। ਕਰੋੜ ਰੁਪਈਆ ਇੱਕ ਬੋਲ ਤੇ ਲਾਤਾ ਦੋ ਵੀਰਿਆਂ ਨੇ, ਜੱਟ ਤੇ ਗੁੱਜਰ। ਜੱਟ ਗੁੱਜਰ ਮਹਿਕਮਾ ਰਲ ਕੇ ਬੋਲਦ ਜੀ 1 ਕਰੋੜ ਰੁਪਈਏ ਦਾ ਲਿਆ। ਔਰ ਇਲਾਕੇ ਦੇ ਜਿੰਨੇ ਵੀ ਬੋਲਦਾਂ ਨਾਲ, ਡੰਗਰਾਂ ਨਾਲ ਜਾਂ ਕਿਸੇ ਵੀ ਤਰ੍ਹਾਂ ਇਹਨਾਂ ਇਸ ਫੀਲਡ ਨਾਲ ਜੁੜੇ ਹੋਏ ਲੋਕ ਆ, ਉਹ ਮੁਬਾਰਕਬਾਦ ਦੇਣ ਆ ਰਹੇ ਔਰ ਆਪਣਾ ਮਿਲਣ ਆ ਰਹੇ, ਬੋਲਦ ਨੂੰ ਵੇਖਣ ਆ ਰਹੇ ਆ, ਆਪਣੀ ਫੋਟੋ ਬਣਾ ਰਹੇ ਆ। ਬਾਈ ਹੁਣੀ ਕਿਹੜੀ ਜਗ੍ਹਾ ਤੋਂ? 94 ਚੱਕ ਤੋਂ। ਹਾਂ, ਦੱਸੀ ਵੀ ਜਾਇਆ ਕਰੋ ਨਾ ਵੀ ਕਿੱਥੋਂ। ਚੌਰੀ ਰਫੀਕ ਹੈ ਜੀ 94 ਚੱਕ। ਹਾਂਜੀ, ਚੌਰੀ ਫਰਜ਼ੰਦ 98 ਕੁਲੀ ਤੋਂ ਆ। ਹਾਂਜੀ, ਬੜਾ ਨਾਮ ਆ ਜੀ ਇਹ, ਹਾਂਜੀ ਹਾਂਜੀ। ਸਾਰੀ ਦੁਨੀਆ ਇਹ ਆਰਫ ਗੁਜਰਾ ਜੀ ਜਲਾਲਾਬਾਦ। ਜਲਾਲਾਬਾਦੋਂ ਆਰਫ ਗੁਜਰ ਸਾਹਿਬ ਹੈ ਬਾਈ ਹੁਣੀ ਕੋਲੋਂ। ਸ਼ਾਇਦ ਇਕਬਾਲ ਪਰੋਇਆ। ਅੱਛਾ, ਪਰੋਇਆ 348 ਮਕਬੂਲਪੁਰ। ਇਹਨਾਂ ਦੇ ਡੇਰੇ ਤੇ ਹੋਈ ਇਹਨਾਂ ਦੇ ਡੇਰਾ ਇਹ ਸਾਰਾ ਬਗਾਤਾ ਜੀ ਕੰਮ ਹੈ। ਹਾਂਜੀ, ਇਨਸ਼ਾਅੱਲਾ ਬੜੀ ਵਧੀਆ ਗੱਲ ਕੀਤੀ ਹੈ। ਸ਼ੁਕਰ ਅੱਲਾਹ ਦਾ ਜੀ। ਹਾਂ, ਚਲੋ ਮੰਨੀ ਉਹਨਾਂ ਨੇ ਵੀ ਉਹਨਾਂ ਦੀ ਮਿਹਰਬਾਨੀ। ਨਹੀਂ ਤਾਂ ਪਾਣੀ 'ਚ ਮਧਾਣੀ ਪਾਉਣ ਨੂੰ ਜਿੰਨੀ ਮਰਜ਼ੀ ਪਾ ਲੈਂਦੇ, ਹਾਂਜੀ, ਹਾਂਜੀ। ਲੇਕਿਨ ਇਹ ਆ ਕਿ ਚਲੋ ਅੱਛੇ ਤਰੀਕੇ ਦੇ ਨਾਲ ਇਹ ਸਰ ਅੰਜਾਮ ਪਾਤਾ। ਤੇ ਬਾਕੀ ਜਿੰਨੇ ਵੀ ਲੋਕ ਇੱਥੇ ਆਏ ਆ ਜੀ, ਉਹ ਸਿਰਫ ਔਰ ਸਿਰਫ ਬੋਲ ਦੇ ਦਰਸ਼ਨ ਕਰਨ ਆਏ ਆ, ਉਹ ਮੁਬਾਰਕਬਾਦ ਦੇਣ ਆਏ ਬਾਈ ਉਹਨਾਂ ਨੂੰ। ਮੇਰਾ ਖਿਆਲ ਹੈ ਵੀ ਹੁਣ ਹਾਂਜੀ ਹਾਂ ਚਾਂਦ ਨੂੰ ਵੀ ਤਾਂ ਉਹ ਵੀ ਪਰੇਸ਼ਾਨ ਹੋਇਆ ਵੀ ਮੇਰੇ ਇੰਨੀ ਦੁਨੀਆ ਇਕੱਠੀ ਹੋਈ। ਉਦਾਂ ਤਾਂ ਖੈਰ ਮੈਦਾਨਾਂ ਦਾ ਪੂਰਾ ਹੈ, ਉੱਥੇ ਬਾੜੀ ਬੂਆ ਗੇਟ ਖੋਲ ਪੱਕਾ ਆ ਜਜ਼ਬਾਤੀ 1 ਕਰੋੜ ਵਾਲਾ ਬੈਲ ਲੈ ਕੇ ਜਾ ਰਹੇ ਆ ਜੀ ਹੁਣ। ਜਦੋਂ ਤੁਸੀਂ ਮੈਨੂੰ ਯਾਦ ਹੈ ਤੁਹਾਡੇ ਤੋਂ। ਹਾਂ ਮੈਂ ਤੁਹਾਡਾ ਨਾਂ ਲਿਆ ਪਰਸੋਂ ਡੇਰੇ। ਉਹ ਅੱਛਾ 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 ਇੱਕ ਬੰਦਾ ਕਹਿੰਦਾ ਸੀਗਾ ਉਹਨਾਂ ਨੇ ਆਉਣਾ, ਮੈਂ ਕਿਹਾ ਉਹ ਉਹਨਾਂ ਤੋਂ ਮੈਂ ਅੱਗੇ ਮੇਰਾ ਇੰਟਰਵਿਊ ਮੇਰੇ ਵੱਲੋਂ ਦਾ ਲਿਆ ਸੀ ਉਹਨਾਂ ਨੇ। ਅਸੀਂ ਜਿਹੜੇ ਲੋਕ ਸਾਡੇ ਕੋਲ ਅੱਜ ਤਸ਼ਰੀਫ ਲਿਆਏ ਆ, ਸ਼ੌਕੀਨ ਜਿਹੜੇ ਆ, ਅਸੀਂ ਉਹਨਾਂ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹ ਸਾਡੇ ਜਜ਼ਬਾਤੀ ਦਾਨ ਦੇ ਆਉਣ ਦੇ ਉੱਤੇ, ਆਉਣ ਦੀ ਖੁਸ਼ੀ ਦੇ ਵਿੱਚ ਸਾਰੇ ਇੱਥੇ ਇਕੱਠੇ ਹੋਏ ਆ ਔਰ ਸਾਨੂੰ ਮੁਬਾਰਕਬਾਦ ਦੇ ਰਹੇ ਆ, ਜਿਨ੍ਹਾਂ ਦੇ ਵਿੱਚ ਚੌਧਰੀ ਨੂਰ ਹੁਸੈਨ ਪਰੋਆ 348 ਮਕਬੂਲਪੁਰ ਤੋਂ, ਆਪਣਾ ਚੌਧਰੀ ਨਈਮ ਜਲਾਲਾਬਾਦ ਤੋਂ, ਆਪਣਾ ਚੌਧਰੀ ਸਈਦ ਇੰਸਪੈਕਟਰ ਸਾਹਿਬ ਤੇ ਉਹਨਾਂ ਦੇ ਨਾਲ ਆਪਣਾ ਨਵਾਜ਼ 420 ਤੋਂ, ਲਕਮਾਨ ਆਪਣਾ ਜਾਮਾਰਾ ਤੋਂ, ਖਾਸ ਤੌਰ ਤੇ ਚੀਚਾ ਪਤਨੀ ਤੋਂ ਸਾਡੇ ਜਿਹੜੇ ਦੋਸਤ ਤਸ਼ਰੀਫ ਲਿਆਏ ਆ, ਚੌਧਰੀ ਬਲਾਲ, ਅਸੀਂ ਉਹਨਾਂ ਦਾ ਬੇਹੱਦ ਸਵਾਣਾ ਗਰੁੱਪ ਬੇਹੱਦ ਮਸ਼ਕੂਰ ਹਾਂ। ਚੌਧਰੀ ਨੂਰ ਮੁਹੰਮਦ ਪਰੋਆ ਔਰ ਆਪਣਾ ਚੌਧਰੀ ਰਫੀਕ ਕੌਂਸਲਰ 94 ਜੀਂਬੇ ਵਾਲੇ, ਚੌਧਰੀ ਫਰਜ਼ੰਦ 98 ਕੁਲੀ ਵਾਲੇ, ਚੌਧਰੀ ਬੂਟਾ 94 ਵਾਲੇ, ਚੌਧਰੀ ਮਨਜ਼ੂਰ 94 ਵਾਲੇ, ਚਾਚਾ ਸਜਾਵਲ ਗਰੁੱਪ ਆਪਣਾ 413 ਕਰਨੈਲ ਔਰ ਮਕਬੂਲਪੁਰੋਂ ਜਿਹੜੇ ਹੋਰ ਦੋਸਤ ਸ਼ਾਦ ਇਕਬਾਲ ਪਰੋਏ ਦੇ ਨਾਲ ਤਸ਼ਰੀਫ ਲਿਆਏ ਆ, ਅਸੀਂ ਉਹਨਾਂ ਦੇ ਖਾਸ ਤੌਰ ਤੇ ਮਸ਼ਕੂਰ ਹਾਂ। ਇਹ ਜੀ ਬਿਲਾਲ ਸਬਾਣਾ ਸਾਹਿਬ ਨੇ ਚੀਚਾ ਪਤਨੀ ਤੋਂ, ਦਸਤਾਰਬੰਦੀ ਸੇਰਾਬੰਦੀ। ਵਾਹ ਜੀ ਵਾਹ, ਇਹ ਵੀ ਇੱਕ ਰਸਮ ਆ ਜੀ। ਹਾਂਜੀ, ਨੋਟਾਂ ਵਾਲੇ ਹਾਰ ਜਿਹੜੇ ਉਹ ਪਾਏ ਜਾ ਰਹੇ ਆ। ਜਦੋਂ ਇਹਨਾਂ ਦੀ ਵਾਰੀ ਹੋਣੀ ਫੇਰ ਵੀ ਲੈ ਕੇ ਜਾਣਗੇ। ਹੈ ਹਾਂਜੀ ਹਾਂਜੀ। ਇਹ ਵੀ ਇੱਕ ਨੇਂਦਰਾ ਹੀ ਆ ਜੀ, ਖੁਸ਼ੀ ਦਾ ਇਜ਼ਹਾਰ, ਪਿਆਰ ਮੁਹੱਬਤ ਦਾ ਇਜ਼ਹਾਰ ਜਿਹੜਾ ਨੋਟਾਂ ਦੇ ਹਾਰਾਂ ਦੀ ਸ਼ਕਲ ਵਿੱਚ ਤੁਹਾਡੇ ਸਾਹਮਣੇ ਕੀਤਾ ਜਾ ਰਿਹਾ ਆ। ਇਹ ਜੀ ਪਰੋਇਆ ਸਾਹਿਬ ਵੱਲੋਂ ਜੀ ਹਾਂਜੀ 348 ਮਕਬੂਲਪੁਰ ਗਰੁੱਪ ਤੋਂ। ਹਾਂਜੀ, ਇਹ ਹਾਰਾਂ ਦਾ ਜਿਹੜਾ ਮੁਹੱਬਤ ਦਾ ਇਜ਼ਹਾਰ ਕੀਤਾ ਜਾ ਰਿਹਾ ਇਹਦੇ ਨਾਲ। ਚੌਧਰੀ ਆ ਜਾ ਹੋਰਾਂ। ਚੌਧਰੀ ਸਾਹਿਬ ਦਾ ਹੀ ਪਾਓ ਜੀ। ਇਹ ਚੌਧਰੀ ਮਨਜ਼ੂਰ ਗੁਜਰਿਆ ਜੀ। ਹਾਂਜੀ, ਇਹ ਰਸਮ ਆ ਢੱਕੇ ਦੀ। ਹਾਂਜੀ ਹਾਂਜੀ। ਨਹੀਂ ਵਿਆਹ ਨਹੀਂ ਠੱਕੇ ਦੇ ਅੱਗੇ ਰੱਜੇ ਨਹੀਂ ਮੈਂ ਲਾਲਾ ਬਾਈ ਦਾ ਵਿਆਹ ਕਰਾਉਂਗੇ ਤੁਸੀਂ ਇੱਕ ਹੋਰ। ਉਹ ਕੁਝ ਨਹੀਂ ਹੁੰਦਾ। ਲਓ ਜੀ, ਨਸਰ ਬਸ ਬਈ ਨਹੀਂ ਹੁਣ ਨਹੀਂ ਬੋਲ ਨਹੀਂ। ਲਓ ਜੀ, ਹੁਣ ਦਸਤਾਰਬੰਦੀ ਹੋਣ ਲੱਗੀ ਆ ਤੇ ਇਹ ਹੁਣ ਬਜ਼ੁਰਗ ਪੱਗ ਬੰਨਣਗੇ। ਦਿਓ ਜੀ ਮੌਕਾ ਪੱਗ ਬੰਨਣ ਦਾ, ਲੰਘੋ ਕੇ। ਇਹ ਆਰਫ ਗੁਜਰ ਸਾਹਿਬ ਆ ਜੀ। ਆਰਫ ਗੁੱਜਰ ਸਾਹਿਬ ਹਾਂਜੀ, ਜਲਾਲਾਬਾਦ ਤੋਂ। ਜਲਾਲਾਬਾਦ ਤੋਂ 216 ਜਲਾਲਾਬਾਦ। ਮੀਆਂ ਨਈਮ ਦੇਖ ਲਓ ਜੀ, ਇਹ ਵੀ ਜਲਾਲਾਬਾਦ ਪੰਜਾਬ ਦੀਆਂ ਰਸਮਾਂ ਆ ਜਿਹੜੀਆਂ ਤੁਹਾਨੂੰ ਵੱਖੋ ਵੱਖ ਤਰੀਕੇ ਨਾਲ ਦੇਖਣ ਨੂੰ ਮਿਲਦੀਆਂ। ਦਸਤਾਰਬੰਦੀ ਜਾਣੀ ਕਿ ਇਹ ਹੁਣ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਪੱਗ ਦੀ ਕੀ ਵਕਤ ਆ, ਪੱਗ ਦਾ ਕੀ ਇੱਕ ਮਕਾਮ ਆ। ਕਿਉਂਕਿ ਜਦੋਂ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਆ ਤਾਂ ਫਿਰ ਉਹਦੇ ਸਿਰ ਤੇ ਪੱਗ ਬੰਨ੍ਹਦੇ ਆ। ਇਹ ਛੋਟਾ ਜਿਹਾ ਕੱਪੜਾ ਆ, ਲੇਕਿਨ ਇਹਦਾ ਮਕਾਮ ਜਿਹੜਾ ਆ, ਇਹ ਜਿਹੜੇ ਪੱਗਾਂ ਬੰਨ੍ਹਦੇ ਉਹਨਾਂ ਨੂੰ ਪਿੱਛੇ ਰਾਹ ਦੇ ਮੇਰੇ ਪਿੱਛੇ ਰੋਕੀ ਜਾਣਾ। ਉਹ ਚੱਲ ਮੈਂ ਆਪਣੇ ਹੱਥ ਨਾਲ ਬੰਨ ਲਾ। ਨਹੀਂ ਯਾਰ, ਮੈਂ ਨਹੀਂ ਲੱਗਾ। ਇਹ ਪੱਪੂਆ ਜੀ ਜਲਾਲਾਬਾਦ। ਅੱਛਾ, 216 ਜਲਾਲਾਬਾਦ। ਕੀ ਬਾਤ ਹੈ ਜੀ, ਕੀ ਬਾਤ ਹੈ। ਕੰਮ ਦਿਖਾ ਦੇਣਾ ਉਸਤਾਦ ਜੀ। ਮੈਂ ਗੁੱਸਾ ਕਰ ਸਕਦਾ।
ਗੁੱਸਾ ਕਰੇਗਾ ਮੈਂ ਕੀ ਇਹ ਪੱਗ ਦਾ ਬੜਾ ਮੁਕਾਮ ਆ ਜੀ, ਲੋਕਾਂ ਨੇ ਬੰਨਣੀਆਂ ਛੱਡ ਦਿੱਤੀਆਂ। ਇਹ ਅੱਲਾ ਜੀ ਜਿਹੜੇ ਬੰਦਿਆਂ ਨੂੰ ਪਤਾ ਵੀ ਪੱਗ ਕਿਹੜੀ ਸ਼ਾਇਦ ਹੁੰਦਾ, ਇਹ ਇੱਕ ਮਾਮੂਲੀ ਕੱਪੜਾ ਨਹੀਂ। ਨਵੇਂ ਸਿਰੇ ਦੇ ਮੁਬਾਰਕ ਹੋਵੇ। ਆਹ ਦਰਮਿਆਨ ਵਾਲੀ ਪੱਗ ਤੁਹਾਡੀ ਬੰਨੀ ਤਾਂ ਹੈ, ਪਰ ਕੋਈ ਚੱਸ ਨਹੀਂ ਆਈ ਹੈਗੀ, ਐਵੇਂ ਲਪੇਟਾ ਜਿਹਾ ਦੇਤਾ ਜਿੱਦਾਂ ਬੀਨੂ ਜਿਹਾ ਹੁੰਦਾ ਆ। ਦੌਰ ਚਲਾਇਆ ਮੇਰੇ ਕੋਲ ਜਾਂ ਕੁਰਸੀ ਰੱਖ ਦੇ, ਕੁਰਸੀ ਰੱਖਦੇ ਆ। ਚਲੋ ਬਾਈ ਉਹਨਾਂ ਨੇ ਆਪ ਹੀ ਠੀਕ ਕਰ ਲਈ ਆ, ਵਧੀਆ ਕਰ ਲਈ ਆ। ਮੌਲਵੀ ਬੰਨ ਪਾ ਗਿਆ ਆ, ਮੌਲਵੀ ਬੰਨੋ ਜੀ। ਲਓ ਜੀ ਇੱਕ ਰਹਿ ਗਈ ਮੇਰੇ ਖਿਆਲ ਹੈ ਨਾ। ਜਗ੍ਹਾ ਥੋੜੀ ਆ, ਬੰਨੋ ਜੀ ਇਹ ਵੀ। ਮੇਜ਼ ਪਾ ਕਰ ਪੱਗ ਦੇ ਨਾਲ ਹੋਰ ਕੋਈ ਅੱਧਾ ਫੁੱਟ ਕੱਦ ਵੱਧ ਜਾਣਾ ਬੰਦੇ ਦਾ। ਇਹਨਾਂ ਨੂੰ ਫਾਇਦਾ ਹੈ, ਇਹਨਾਂ ਦੇ ਛੇਤੀ ਵੱਜ ਜਾਣੇ, ਸਾਡੇ ਤਾਂ ਵੱਜਦੇ ਨੇਗੇ। ਅਸ ਤਾਂ ਬੰਨਣਾ ਨਾ ਭਾਜੀ ਉਹ ਕੋਈ ਨਹੀਂ, ਜਦੋਂ ਵੱਜ ਗਈ ਸਾਹਮਣੇ ਆ ਜਾਣਾ ਆ। ਕਮਾਲ ਕਰਤੀ ਯਾਰ ਪੱਗ ਬੰਨਣ ਵਾਲੀ ਤਾਂ। ਸੋਹਣੀ ਲੱਗੀ ਆ, ਨਹੀਂ ਸੋਹਣੀ ਲੱਗੀ ਆ, ਬਹੁਤ ਨਹੀਂ ਸੋਹਣਾ ਤੈਨੂੰ ਪਤਾ ਲੱਗਿਆ। ਜ਼ਿਆਦਾ ਨਹੀਂ ਸੱਜ ਗਿਆ, ਪੂਰਾ ਸੱਜ ਗਿਆ ਹੈ। ਹੁਣ ਸਲੂਟ ਮਾਰ ਇੱਕ। ਦਸਤਾਰਬੰਦੀ ਹੋ ਗਈ ਹੈ ਜੀ, ਦੇਖੋ ਪੰਜਾਬ ਦੀਆਂ ਵੀ ਇੱਕ ਰਸਮਾਂ ਆ। ਕੁਛ ਰਹਿ ਗਿਆ? ਆ ਜਾ ਮੋਹਸਨ। ਚਲੋ ਆਹ ਨਹੀਂ ਇੱਕ ਦੇ ਪੈ ਗਿਆ, ਬੰਦਾ ਵੀ ਰਹਿੰਦਾ ਸੀ। ਇਹ ਮੋਹਸਨ ਕਾਲੋਂ ਸਾਹਿਬ ਨੇ ਜੀ, ਮੋਹਸਨ ਕਾਲੋਂ ਸਾਹਿਬ ਨੇ ਵੀ ਮਾਲਾ ਪਾਈ ਹੈ ਜੀ, 417 ਸੀਓਵਾਲ ਸੀਓਵਾਲ ਤੋਂ। ਹਾਂ ਜੀ। ਕਿਆ ਬਾਤ ਹੈ, ਤੇ ਕਾਲੋਂ ਕਿੱਡੀ ਗਰੁੱਪਿਆ। ਦੂਰੋਂ ਆਏ ਬੰਦੇ ਬਾਬਾ ਨਾਲ ਬੌਲਦਾਂ ਦਾ ਸ਼ੌਕ ਰੱਖਦੇ ਹੋਏ। ਇਹ ਸਾਡੇ ਜੀ ਸ਼ੌਕੀਨ ਬੌਲਦਾਂ ਪੋਤਰੇ ਤੇ ਪੁੱਤ ਭਤੀਜੇ ਆ। ਇਹ ਵੀ ਮੁਸਤਕਬਲ ਦੇ ਘੋੜਸੋ ਆਪਣਾ ਟੱਕਿਆਂ ਦੇ ਸ਼ੌਕੀਨ ਬਣਨਗੇ। ਨਵਾਂ ਸਟੈਪ ਤਿਆਰ ਹੋਇਆ। ਹਾਂ, ਇਹ ਅਗਲੀ ਨਸਲ ਤਿਆਰ ਹੋ ਰਹੀ ਹੈ। ਆ ਤੇ ਚੌਰੀ ਦੇ ਬੰਦ। ਲਓ ਜੀ ਇੱਕ ਪੱਗ ਰਹਿ ਗਈ ਆ, ਤੇ ਉਹ ਵੀ ਹੁਣ ਪੱਗਾਂ ਹੌਲੀ ਹੌਲੀ ਨਿਕਲੀ ਆਉਂਦੀਆਂ। ਉਹ ਫਸੇ ਗਏ ਉਹਦੇ ਬੰਦ ਨੇ ਉਧਰ ਵੀ ਆ। ਉਹ ਚੱਲ ਬੰਦ ਤੇ ਬੰਦ ਖਾਣਾ ਖਾ ਖਿਆਲ ਮਾਰ ਸਿਰਫ ਖਾਣਾ ਖਾ ਕੇ ਜਾਣਾ। ਇਹ ਸਾਡੇ ਹਾਫਿਜ਼ ਸਾਹਿਬ ਨੇ ਜੀ, ਇਮਾਮ ਮਸਜਿਦ। ਆਓ ਜੀ, ਸਾਡੀ ਮਸਜਿਦ ਦੇ ਕਾਰੀ ਸਾਹਿਬ ਦੀ ਲਿਓ ਜੀ ਫੋਟੋ ਜੀ। ਆ ਕਾਰੀ ਸਾਹਿਬ ਦੇ ਵੀ ਇੱਕ ਬੰਦ ਹੋ ਜੀ। ਕਾਰੀ ਸਾਹਿਬ ਦੇ ਤਾਂ ਬਹੁਤ ਫੋਟੋ ਆਈਆਂ ਨੇ, ਜਿਹਦਾ ਨਿਕਾਹ ਪੜ੍ਹਦੇ ਉਹਨਾਂ ਦੀ ਫੋਟੋ ਆ ਜਾਂਦੀ ਹੋਣੀ ਹੈ। ਸਭ ਤੋਂ ਜ਼ਿਆਦਾ ਇਹਦੇ ਦੂਲਾ ਇੱਕ ਤੇ ਕਾਰੀ ਸਰ ਦੂਲੇ ਦੇ ਨਾਲ। ਕੋਈ ਨਹੀਂ ਹੁਣ ਕੋਈ ਨਹੀਂ, ਰਹਿਣ ਦੇ ਹੁਣ। ਆ ਜਾ ਆ ਜਾ ਆ ਜਾ ਆ ਜਾ ਓਏ ਆ ਜਾ। ਆ ਜਾ ਯਾਰ ਕਾਰੀ ਸਾਹਿਬ ਦੇ ਬੰਦ ਨੇ। ਉਹ ਚਲੋ ਬੰਦ ਹੋ ਜੇ, ਹੈਗੀ ਇੱਕ ਹੋਰ ਕਾਰੀ ਸਾਹਿਬ ਦੇ ਉੱਪਰ ਬੰਦ ਹੋ। ਗਾਟੀ ਬਾਜੀ ਦਾ ਮਾਮ ਆ ਜੀ ਇਹ। ਇਹ ਤੇ ਪਹਿਲਾਂ ਨਹੀਂ ਸਾਨੂੰ ਨਾਸਰ ਕਾਬੂ ਨਾਲ ਲੱਗਦੇ ਹੱਥ। ਬੰਨ ਲਾ ਬਾਈ ਨਾਸਰ ਹੁਣ। ਉਹ ਰਹਿ ਗਿਆ ਤਾਂ ਉਹ ਵੀ ਆ ਜਾਓ। ਨਹੀਂ ਬਸ ਹੁਣ ਪੂਰਨ ਪੂਰਾ ਵਾ। ਆ ਬਣਾ ਦਿਓ ਪੱਗ ਜਿੱਦਾਂ ਦੀ ਵੀ ਬੰਨੀ ਹੋਈ ਆ। ਤੇਰੇ ਤੋਂ ਬਣਾਉਂ ਜਾਂਦਾ ਹਾਂ, ਪੂਰੇ ਭਾਰ ਵਾਲੀ ਬਣਾ ਦਿਓ ਜੀ। ਆਹ ਨਿੱਕੇ ਨੇ ਵੀ ਪੱਗ ਬਣ ਲਈ ਆ ਜੀ। ਇੱਕ ਮਿੰਟ ਕਰੀ ਤਕਲੀਫ ਭੋ ਰੱਖ। ਨਹੀਂ ਉਰਾਂ ਆਇਓ ਜਰਾ। ਹੋਰ ਪੱਗ ਆ ਗਈ ਆ? ਆ ਗਈ? ਅੱਛਾ ਆ ਦੇ ਆ ਭਾਨੂਰ ਸਿੰਘ ਦੇ ਬੰਨਣੀ। ਆਓ ਜੀ ਪਾ ਜੀ, ਤੁਹਾਡੀ ਪੱਗ ਆ ਚਾਰਿਆ ਗਈ ਆ। ਬੰਨੀ ਪੱਗ ਭਾਨੂਰ ਸਿੰਘ। ਇੱਧਰ ਆਓ। ਉਹਨੂੰ ਕਿਹੜਾ ਬੰਨਣੀ ਹੁੰਦੀ ਆ? ਬੰਦੀਆਂ ਪੱਗ ਫੜ ਆ ਫੜ। ਆ ਗਏ ਕੋਈ ਨਹੀਂ। ਬੰਨੋ ਯਾਰ, ਜਿਹਨੂੰ ਬੰਨਣੀ ਆਉਂਦੀ ਆ। ਨਹੀਂ ਬੰਦ ਚੋਰੀ ਬੰਦ ਹੋਗਾ। ਬੰਦੇ ਜਦਾਂ ਨਹੀਂ ਆਉਂਦੀ ਮਾੜੀ ਮੋਟੀ। ਚੱਲ ਚੋਰ ਮਨਜ਼ੂਰ ਬੰਦ। ਓਏ ਆ ਬਾਈ ਦੇ ਪੱਗ ਬੰਨੋ ਏ। ਇਹ ਨੂਰ ਸਾਨਪੁਰ ਆ ਜੀ, ਚੇਅਰਮੈਨ ਯੂਨੀਅਨ ਕੌਂਸਲ ਨੰਬਰ ਕਿੰਨਾ? 7। ਅੱਛਾ ਜੀ। ਆ ਮਕਬੂਲਪੁਰ। ਇਹ ਨਾਜ਼ਮ ਨੇ ਸਾਡੇ ਜੀ, ਹਾਂ ਸਾਡੇ ਗਰੁੱਪ ਦੇ ਸਰਬਰਾਹ ਵੀ ਨੇ। ਹਾਂਜੀ, ਇਹਨਾਂ ਦੇ ਡੇਰੇ ਤੇ ਮੈਨੂੰ ਲੱਗਦਾ ਇਹ ਸਾਰਾ ਕੁਛ ਹੀ ਹੋਇਆ ਹੈ। ਬੜੀ ਗੱਲ ਆ ਜੀ। ਅੱਲਾਹ ਪਾਕ ਇਸੇ ਤਰ੍ਹਾਂ ਚੌਧਰਾ ਸਲਾਮਤ ਰੱਖੇ। ਲਓ ਜੀ ਬੰਤੀ ਪੱਗ ਹੈ। ਇਹ ਸਾਡੇ ਭਾਈ ਵੀ ਨੇ, ਸਾਡੇ ਦੋਸਤ ਵੀ ਨੇ, ਗਰੁੱਪ ਵੀ ਆ ਸਾਡਾ ਚੌਧਰੀ ਫਰਜ਼ੰਦ 98 ਕੁਲੀ ਤੋਂ ਜੀ। ਇਹਨਾਂ ਨੂੰ ਕੌਣ ਨਹੀਂ ਜਾਣਦਾ ਜੀ। ਤੇ ਹਾਜੀ ਮਨਜ਼ੂਰ ਸਾਹਿਬ 94 ਜੀਬੇ ਘੋੜਾ ਫਾਰਮ ਵਾਲੇ। ਛੋਟੇ ਨਾਲ ਹੋਈ ਮੜਾ ਚਲਾ। ਇਹ ਰਫੀਕ ਕਾਉਂਸਲਰ ਜੀ 94 ਸ਼ਰੀਫ ਰੇੜੇ ਦਾ ਪੰਜਾਬ ਦਾ ਸਦਰ ਬੈਲ ਗੱਡੀ ਦਾ। ਚੌਧਰੀ ਬੂਟਾ ਜੀ ਸਾਡਾ ਵੱਡਾ ਭਾਈ ਵੀ ਆ, ਦੋਸਤ ਵੀ ਆ, ਸਾਰਾ ਕੁਝ ਹੀ ਆ ਸਾਡਾ। ਇਹ ਵੀ 94 ਤੋਂ ਆ ਜੀ। ਮਾਸ਼ਾਅੱਲਾ ਇਹ ਸਦਾਬਾਰ ਹਰ ਸ਼ੌਕ ਜੀ ਸਾਡੇ ਨਾਲ ਸ਼ਾਮਲ ਹੁੰਦੇ ਆ। ਹਰਫਨ ਮੌਲਾ ਸਾਡੇ ਇੱਕ ਦੋਸਤ ਫਰੂਕ ਜਟਿਆਣਾ ਸਾਹਿਬ, ਡਾਕਟਰ ਫਰੂਕ ਜਟਿਆਣਾ ਸਾਹਿਬ ਵੀ ਤਸ਼ਰੀਫ ਲਿਆਏ ਆ। ਅਸੀਂ ਉਹਨਾਂ ਦੇ ਬੇਹੱਦ ਮਸ਼ਕੂਰ ਆ। ਰਾਣਾ ਗਰੁੱਪ 413 ਚਾਚਾ ਸਜਾਵਲ ਦੇ ਭਾਈ ਨੇ ਜੀ ਇਹ। ਹਾਂਜੀ। ਤੇ ਭਤੀਜਾ ਨੇ ਮੁਸਤਫਾ ਸਾਹਿਬ। ਇਹ ਸਾਡੇ ਭਾਈ ਨੇ, ਬੜੇ ਅੱਛੇ ਦੋਸਤ ਵੀ ਨੇ। ਇਹ ਸਾਡੇ ਗਰੁੱਪ ਦੇ ਇਹ ਵੀ ਸਰਬਰਾਹ ਨੇ, ਮੈਂਬਰ ਵੀ ਨੇ, ਸਾਰਾ ਕੁਝ ਨੇ। ਤੇ ਜਿੰਨੇ ਦੋਸਤ ਸਾਰੇ ਇਕੱਠੇ ਹੋਏ, ਜਿੰਨਿਆਂ ਨੇ ਟਾਈਮ ਕੱਢਿਆ, ਸਾਰੇ ਦੋਸਤਾਂ ਦਾ ਅਸੀਂ ਦਿਲ ਦੇ ਅੰਦਰੋਂ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦੀ ਬੜੀ ਮਿਹਰਬਾਨੀ, ਇਹਨਾਂ ਨੇ ਟਾਈਮ ਕੀਮਤੀ ਕੱਢ ਕੇ ਸਾਡੇ ਸ਼ੌਕ ਨੂੰ ਦੁਬਾਲਾ ਕੀਤਾ, ਸਾਡੇ ਸ਼ੌਕ ਦੇ ਵਿੱਚ ਸ਼ਾਮਲ ਹੋਏ। ਲਿਹਾਜ਼ਾ ਸਾਰੇ ਦੋਸਤਾਂ ਦਾ ਦੁਬਾਰਾ ਸ਼ੁਕਰੀਆ ਅਦਾ ਕਰਦਾ। ਇਨਸ਼ਾ ਅੱਲਾਹ ਤਾਲਾ ਇਹ ਹਰ ਤਰੀਕੇ ਨਾਲ। ਇਹ ਅਸਲਮ ਕਾਉਂਸਲਰ ਸਾਹਿਬ ਨੇ ਜੀ ਸਾਡੇ,
ਇਹ ਭਾਈ ਨੇ ਚੇਅਰਮੈਨ ਸਾਹਿਬ ਨੇ, ਇਹ ਹਮੇਸ਼ਾ ਲੇਟ ਹੀ ਹੁੰਦੇ ਆ ਹਰ ਕੰਮ ਤੋਂ। ਖਾਣੇ ਦੀ ਤਿਆਰੀ ਚ ਰਹਿੰਦੇ ਆ ਆ ਗਿੱਲ ਸਾਹਿਬ ਆ ਜਾਓ। ਜਿਨ੍ਹਾਂ ਦੋਸਤਾਂ ਦੇ ਅਸੀਂ ਨਾਂ ਲਏ ਆ, ਅਸੀਂ ਉਹਨਾਂ ਦੇ ਵੀ ਜਿਹੜੇ ਜਿਨ੍ਹਾਂ ਦੇ ਨਹੀਂ ਨਾਂ ਲਏ ਉਹਨਾਂ ਦੇ ਵੀ ਅਸੀਂ ਬੇਹੱਦ ਮਸ਼ਕੂਰ ਇਹ ਗਫੂਰ ਗਿੱਲ ਸਾਹਿਬ ਨੇ ਜੀ ਕਾਨੇ ਤੋਂ, ਇਹ ਵੀ ਸਾਡੇ ਭਾਈ ਨੇ ਰੇੜੇ ਤੇ ਬੜਾ ਸ਼ੌਕ ਕੀਤਾ ਇਹਨਾਂ ਨੇ ਸਾਡਾ। ਅੱਜ ਕੱਲ ਸ਼ਹਿਰੀ ਇਹ ਬਾਬੂ ਬਣ ਸਾਡੇ ਗਿਆ। ਅਸਲਮ ਕਾਉਂਸਲਰ ਸਾਹਿਬ ਆਏ ਆ ਜੀ, ਇਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ। ਹਾਂਜੀ ਹੋਰ ਜੀ ਪਿੱਛੇ ਨੂੰ ਜਾਈ ਜਾਣਾ, ਆ ਮੌਲਵੀ ਸਾਡਾ ਪਿੱਛੇ ਹੀ ਜਾਈ ਜਾਂਦਾ, ਇਹਨੂੰ ਕਿਉਂ ਨਹੀਂ ਬਾਹਰ ਕੱਢਦੇ ਅੱਗੇ? ਭਰਾ ਪਤਾ ਨਹੀਂ ਇਹਨੂੰ ਕਿੱਧਰ ਵੜ ਜਾਣਾ। ਇਹ ਮੌਲਵੀ ਨਹੀਂ ਮਾਨੇ ਜੀ, ਸਾਡਾ ਵੀਰ ਆ ਤੇ ਜਿਗਰ ਆ ਸਾਡਾ। ਇਹ ਜਿਹੜਾ ਜਿਗਰ ਹੁੰਦਾ ਨਾ, ਇਹ ਬੜਾ ਇੱਕ ਅਹਿਮ ਜੋਜ਼ਾ, ਇਹ ਸਾਡਾ ਉਹ ਹੀ। ਇਹ ਹੁਣ ਸ਼ਾਇਦ ਸਾਹਿਬ ਬੁਰਾ ਸਾਹਿਬ ਜਿਹੜਾ ਹੈ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਗੇ ਜੀ। ਜਰਾ ਇੱਧਰ ਤੁਸੀਂ ਵੀ ਕਰ ਇਹਨਾਂ ਦੀ ਵੀ ਸੁਣੋਗੇ। ਹਾਂ ਜੀ, ਅਸਲਾਮ ਅਲੈਕਮ ਸਾਰਿਆਂ ਭਰਾਵਾਂ ਦਾ ਜਨਾਬ, ਜਿਹੜੇ ਸਾਨੂੰ ਮੁਬਾਰਕ ਵਾਸਤੇ ਆਏ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਆਈ ਜਨਾਬ, ਆਪਣਾ ਕੀਮਤੀ ਵਕਤ ਕੱਢ ਕੇ ਆਏ ਨੇ ਤੇ ਦੁਆ ਕਰਨ ਅੱਲਾਹ ਤਾਲਾ ਸਾਨੂੰ ਕਾਮਯਾਬੀ ਦੇਵੇ ਤੇ ਬਹੁਤ ਸ਼ੁਕਰੀਆ ਜਨਾਬ, ਮਿਹਰਬਾਨੀ। ਇੱਧਰ ਜੀ ਚੌਰੇ ਰਫੀਕ ਸਾਹਿਬ ਵੀ ਸੁਣੋ। ਹਾਂ ਬੋਲੋ ਰਫੀਕ ਸਾਹਿਬ। ਅਸਲਾਮ ਅਲੈਕੁਮ ਜੀ। ਸਭ ਦੋਸਤਾਂ ਦਾ ਅਸੀਂ ਸ਼ੁਕਰੀਆ ਅਦਾ ਕਰ ਸਕਦੇ ਹਾਂ ਜੋ ਸਾਡੇ ਭਰਾ ਸਾਡੇ ਮਗਰ ਵੀ ਗਏ ਆ, ਇੱਥੇ ਵੀ ਪਹੁੰਚੇ ਆ। ਉਰਿਆ ਸਾਹਿਬ ਦੇ ਉਦੋਂ ਕੱਟ ਸੀਗਾ, ਉਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਤਕਲੀਫ ਕੀਤੀ ਆ, ਉੱਥੇ ਵੀ ਪਹੁੰਚੇ ਆ। ਅਸੀਂ ਸਾਰੇ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾਹ ਤਾਲਾ ਅੱਗੇ ਵੀ ਗਰਾਊਂਡਾਂ ਦਾ ਬਿਨਰ ਬੋਲ ਦਾ ਅੱਲਾਹ ਤਾਲਾ ਦੀ ਯਾਦ ਪਾਕ, ਭਰਾਵਾਂ ਦੀ ਦੁਆ ਨਾਲ, ਮਾਂ ਪਿਓ ਦੀ ਦੁਆ ਨਾਲ, ਅੱਲਾਹ ਤਾਲਾ ਦੀ ਯਾਦ ਪਾਕ ਸਾਡੀ ਫੇਰ ਵੀ ਮਦਦ ਕਰੂਗੀ ਇਨਸ਼ਾਅੱਲਾਹ ਤਾਲਾ। ਅੱਲਾਹ ਤਾਲਾ ਤੋਂ ਕਾਮਯਾਬੀ ਮੰਗਦੇ ਹਾਂ ਅਸੀਂ ਇਨਸ਼ਾਅੱਲਾ ਜੀ। ਅੱਲਾ ਪਾਕ ਦੀ ਸਾਨੂੰ ਬੋਲ ਦਿੱਤਾ ਵਾ, ਇਨਸ਼ਾਅੱਲਾ ਅੱਲਾ ਰਸੂਲ ਦੀ ਰਹਿਮਤ ਨਾਲ ਸਾਨੂੰ ਭਜਾਉਣਾ ਨਸੀਬ ਕਰੇ ਔਰ ਜਿੱਤ ਦੇਵੇ। ਔਰ ਅਸੀਂ ਇਸ ਸ਼ੌਕ ਦੇ ਵਿੱਚ ਜਿੰਨੇ ਦਾ ਵੀ ਸਾਨੂੰ ਮਿਲਦਾ ਤਾਂ ਕਰੋੜ ਸਾਡੇ ਵਾਸਤੇ ਕੁਝ ਵੀ ਨਹੀਂਗਾ। ਅਗਰ ਸਾਨੂੰ 2 ਕਰੋੜ ਦਾ ਵੀ ਲੈਣਾ ਪੈਂਦਾ ਅਸੀਂ ਲੈਣਾ ਸੀ। ਅੱਲਾ ਪਾਕ ਨੇ ਸਾਨੂੰ ਕਰੋੜ ਦੇ ਤੱਕ ਲੱਖ ਲੱਖ ਸ਼ੁਕਰ ਆਸਮਾਨ ਦਾ। ਬੜੀ ਗੱਲ। ਬਾਕੀ ਭਰਾਵਾਂ ਦਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ। ਜਿਹੜਾ ਸਾਡਾ ਨਾਮ ਬੋਲਿਆ ਜਾ ਰਿਹਾ, ਮੈਂ ਇਹਦੀ ਤਸਦੀਕ ਥੋੜੀ ਕਰਨੀ ਚਾਹੁੰਦਾ। ਇਹ ਜਿਹੜਾ ਅਸੀਂ ਜਿੰਨੇ ਦੋਸਤ ਆ, ਸਾਡੇ ਸਾਰਿਆਂ ਦਾ ਹੀ ਇਹ ਮੁਸ਼ਤਰਕਾ ਬੈਲ ਆ। ਕੋਈ ਇਕੱਲੇ ਦਾ ਨਹੀਂ, ਕਿਸੇ ਦਾ ਪਿੰਡ ਦਾ ਹੀ ਨਿਕਲਣਾ, ਪੂਰੇ ਪਿੰਡ ਦੇ ਨਾਂ ਸਾਡੇ ਗਰੁੱਪ ਦਾ ਜਜ਼ਬਾਤੀ ਗਰੁੱਪ ਦਾ। ਇਹ ਸੀਗਾ ਜੀ 95 ਗਿੱਲ ਦੇ ਵਿੱਚ ਇੱਕ ਇਕੱਠ ਕੀਤਾ, ਇੱਕ ਬੌਲਦ ਲਿਆ ਸੀਗਾ 1 ਕਰੋੜ ਰੁਪਏ ਦਾ। ਲੈਣ ਵਾਲੇ ਕੌਣ ਸੀ? ਇੱਕ ਗੁੱਜਰ ਸੀ, ਇੱਕ ਜੱਟ ਸੀ। ਇਸ ਪਿੰਡ ਦੇ ਵਿੱਚ ਇਹ ਚੀਜ਼ ਦੇਖ ਕੇ ਇਹ ਵੀ ਲੱਗਾ ਕਿ ਇੱਥੇ ਜਿਹੜੀਆਂ ਸਾਰੀਆਂ ਬਰਾਦਰੀਆਂ ਬਹੁਤ ਪਿਆਰ ਮੁਹੱਬਤ ਨਾਲ ਰਲ ਮਿਲ ਕੇ ਰਹਿੰਦੀਆਂ। ਔਰ ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਇਹਨਾਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਵੇ ਔਰ ਇਹ ਜਿਹੜੇ ਵੀ ਮੈਦਾਨ 'ਚ ਜਾਣ ਸੁਰਖਰੂ ਹੋ ਕੇ ਕਾਮਯਾਬ ਹੋ ਕੇ ਆਣ। ਜਿੰਨੇ ਚਾਅ ਨਾਲ ਇਹਨਾਂ ਨੇ ਬੌਲਦ ਲਿਆ, ਉਹਨੇ ਚਾਅ ਨਾਲ ਇਹਨਾਂ ਦੀਆਂ ਖੁਸ਼ੀਆਂ, ਮੁਬਾਰਕਾਂ ਔਰ ਜਿੱਤਾਂ ਇਹਨਾਂ ਦੇ ਨਸੀਬ 'ਚ ਕਰੇ ਰੱਬ ਦੀ ਰਾਜ ਜੀ। ਮਿਲਦੇ ਹਾਂ ਜੀ ਫੇਰ ਕਿਸੇ ਨਵੀਂ ਵੀਡੀਓ 'ਚ, ਰੱਬ ਰਾਖਾ ਜੀ।